ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਵਾਪਰੀਆਂ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਦੇ ਬਾਰੇ। ਪਰ ਉਸ ਤੋਂ ਪਹਿਲਾਂ ਧੰਨਵਾਦ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰ ਕੈਲੀਫੋਰਨੀਆ ਓਬਾਮਾ ਕੇਅਰ ਬਾਬਤ, ਮੈਡੀਕੇਅਰ ਦੇ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ ਤੇ ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਵੀ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤੇ ਇਹਨਾਂ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਬਿਸਲਾ ਫੈਮਿਲੀ ਫਰੈਜ਼ਨੋ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਕੈਨੇਡਾ ਦੀਆਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਫੈਡਰਲ ਸਰਕਾਰ ਦੇ ਐਲਾਨ ਤੋਂ। ਫੈਡਰਲ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਓਨਟਾਰੀਓ ਦੇ ਨਾਲ ਉਹਨਾਂ ਨੇ ਨਵੀਂ ਹੈਲਥ ਕੇਅਰ ਡੀਲ ਸਿਰੇ ਚੜ੍ਹਾ ਲਈ ਹੈ। ਇਸ ਡੀਲ ਦੇ ਤਹਿਤ ਫੈਡਰਲ ਸਰਕਾਰ ਵੱਲੋਂ ਓਨਟਾਰੀਓ ਨੂੰ ਅਗਲੇ 10 ਸਾਲਾਂ ਦੇ ਅਰਸੇ ਦੇ ਵਿੱਚ ਫੈਡਰਲ ਹੈਲਥ ਟਰਾਂਸਫਰ ਦੇ ਰੂਪ ਦੇ ਵਿੱਚ $8.4 ਬਿਲੀਅਨ ਹਾਸਲ ਹੋਣਗੇ, ਜਦਕਿ ਹੁਣ ਫੈਡਰਲ ਸਰਕਾਰ ਇੱਕ ਮੁਸ਼ਤ ਓਨਟਾਰੀਓ ਨੂੰ $774 ਮਿਲੀਅਨ ਦੇਵੇਗੀ। ਓਨਟਾਰੀਓ ਦੀ ਸਿਹਤ ਮੰਤਰੀ ਸਿਲਵੀਆ ਜੋਨਸ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਸਾਡੀ ਸਰਕਾਰ ਪਬਲਿਕਲੀ ਫੰਡਡ ਸਿਸਟਮ ਦੇ ਵਿੱਚ ਰਿਕਾਰਡ ਪੱਧਰ ਉੱਤੇ ਨਿਵੇਸ਼ ਕਰ ਰਹੀ ਹੈ ਤੇ ਹੈਲਥ ਕੇਅਰ ਦੇ ਵਿੱਚ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਇਸ ਵਾਧੂ ਮਦਦ ਦੇ ਨਾਲ ਸਾਨੂੰ ਵੱਡਾ ਸਹਾਰਾ ਹੋਵੇਗਾ। ਇਸ ਬਿਆਨ ਦੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਆਪਣੇ ਫੈਡਰਲ ਹਮਰੁਤਬਾ ਅਧਿਕਾਰੀਆਂ ਦੇ ਨਾਲ ਰਲ ਕੇ ਕੰਮ ਕਰਨ ਦੇ ਲਈ ਅਸੀਂ ਤਾਂਘਵਾਨ ਹਾਂ। ਇਹ ਵੀ ਆਖਿਆ ਗਿਆ ਹੈ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਨੂੰ ਇਸੇ ਤਰ੍ਹਾਂ ਹੈਲਥ ਕੇਅਰ ਫੰਡਿੰਗ ਹਾਸਲ ਹੁੰਦੀ ਰਹੇ। ਟਰੂਡੋ ਦੀ ਅਗਵਾਈ ਵਾਲੇ ਲਿਬਰਲਾਂ ਦੇ ਨਾਲ ਨਵੀਂ ਡੀਲ ਕਰਨ ਵਾਲਾ ਓਨਟਾਰੀਓ ਪਹਿਲਾ ਪ੍ਰੋਵਿੰਸ ਬਣ ਗਿਆ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਕੈਨੇਡਾ ਦੇ ਪ੍ਰੀਮੀਅਰਜ਼ ਵੱਲੋਂ ਰਸਮੀ ਤੌਰ ਉੱਤੇ ਵਾਧੂ ਫੰਡਿੰਗ ਦੇ ਰੂਪ ਦੇ ਵਿੱਚ ਆਟਵਾ ਦੀ ਪੇਸ਼ਕਸ਼ ਸਵੀਕਾਰ ਕਰ ਲਈ ਗਈ ਸੀ। ਫੈਡਰਲ ਸਰਕਾਰ ਵੱਲੋਂ ਕੈਨੇਡਾ ਹੈਲਥ ਟਰਾਂਸਫਰ ਦੇ ਰਾਹੀਂ $46 ਬਿਲੀਅਨ ਨਵੇਂ ਫੰਡਾਂ ਵਜੋਂ ਦੇਣ ਅਤੇ ਅਗਲੇ 10 ਸਾਲਾਂ ਦੇ ਲਈ $200 ਬਿਲੀਅਨ ਦਾ ਨਿਵੇਸ਼ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ। ਉਧਰ ਦੂਜੇ ਪਾਸੇ ਤਾਜ਼ਾ ਖਬਰਾਂ ਦੇ ਵੱਲ ਜੇਕਰ ਜਾਈਏ ਤਾਂ ਪਤਾ ਲੱਗਦਾ ਹੈ ਕਿ 5 ਪ੍ਰੋਵਿੰਸਸ ਜਿਹੜੇ ਕੈਨੇਡਾ ਦੇ ਨੇ ਉਹਨਾਂ ਨੇ ਹੁਣ ਤੱਕ ਕੈਨੇਡੀਅਨ ਗਵਰਨਮੈਂਟ ਦੇ ਨਾਲ ਹੈਲਥ ਕੇਅਰ ਡੀਲ ਜਿਹੜੀ ਆ ਉਹ ਸਿਰੇ ਚੜ੍ਹਾ ਲਈ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਨੇਡੀਅਨ ਸਰਕਾਰ ਵੱਲੋਂ ਜਿਹੜੇ ਮਹਾਰਾਣੀ ਐਲਿਜ਼ਾਬੈਥ ਦੀਆਂ ਅੰਤਮ ਰਸਮਾਂ ਦੇ ਦੌਰਾਨ ਜਿਹੜਾ ਖਰਚਾ ਕੀਤਾ ਗਿਆ ਇਹਦੇ ਬਾਬਤ ਜੋ ਜਾਣਕਾਰੀ ਦਿੱਤੀ ਗਈ ਹੈ। ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਸਰਕਾਰ ਵੱਲੋਂ ਹੋਟਲ ਦੇ ਕਮਰਿਆਂ ਦੇ ਵਿੱਚ ਰੁਕਣ ਦੇ ਲਈ $4 ਲੱਖ ਦੇ ਨੇੜੇ ਤੇੜੇ ਖਰਚੇ ਗਏ ਨੇ, ਜਿਸ ਦੇ ਵਿੱਚ $6,000 ਦਾ ਇੱਕ ਸੂਈਟ ਵੀ ਸ਼ਾਮਲ ਹੈ। 19 ਸਤੰਬਰ ਨੂੰ ਹੋਈਆਂ ਇਹਨਾਂ ਅੰਤਿਮ ਰਸਮਾਂ ਦੇ ਵਿੱਚ ਹਿੱਸਾ ਲੈਣ ਗਏ ਕੈਨੇਡੀਅਨ ਵਫਦ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਪਤਨੀ ਗਵਰਨਰ ਜਨਰਲ ਮੈਰੀ ਸਾਈਮਨ, ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੈਲ, ਜੀਨ ਕ੍ਰੈਚੀਅਨ, ਪਾਲ ਮਾਰਟਿਨ, ਸਟੀਫਨ ਹਾਰਪਰ ਤੇ ਓਲੰਪੀਅਨ ਮਾਰਕ ਟਿਊਕਸਬਰੀ ਤੋਂ ਇਲਾਵਾ ਅਦਾਕਾਰਾ ਸੈਂਡਰਾ ਉਹ ਸ਼ਾਮਲ ਸਨ। ਕੈਨੇਡੀਅਨ ਸਰਕਾਰ ਵੱਲੋਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਕੋਰਿੰਥੀਆ ਲੰਡਨ ਹੋਟਲ ਦੇ $6,000 ਦੇ ਸੂਈਟ ਦੇ ਵਿੱਚ ਕੌਣ-ਕੌਣ ਠਹਿਰਿਆ ਸੀ। ਹੋਟਲ ਦੀ ਵੈਬਸਾਈਟ ਦੇ ਮੁਤਾਬਕ ਇਸ ਸੂਈਟ ਦੇ ਵਿੱਚ ਰਹਿਣ ਵਾਲੇ ਨੂੰ ਬਟਲਰ ਸਰਵਿਸ ਤੇ ਰਿਵਜ਼ ਟੇਮਸ ਦਾ ਨਜ਼ਾਰਾ ਵੀ ਵੇਖਣ ਨੂੰ ਮਿਲਦਾ ਹੈ ਤੇ ਪਤਾ ਲੱਗਿਆ ਕਿ ਇਹ ਸੂਈਟ ਨੂੰ 5 ਰਾਤਾਂ ਦੇ ਲਈ ਵਰਤਿਆ ਗਿਆ। ਪਤਾ ਲੱਗਿਆ ਕਿ 11 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਕੋਰਿੰਥੀਆ ਲੰਡਨ ਹੋਟਲ ਦੇ ਵਿੱਚ ਰਹਿਣ ਦੇ ਲਈ ਕੈਨੇਡੀਅਨ ਸਰਕਾਰ ਵੱਲੋਂ $3,56,000 ਤੋਂ ਵੱਧ ਦੀ ਜਿਹੜੀ ਰਕਮ ਉਹ ਖਰਚੀ ਗਈ ਹੈ। ਹੋਰਨਾਂ ਡੈਲੀਗੇਟਸ ਨੂੰ ਠਹਿਰਾਉਣ ਦੇ ਲਈ ਫੈਡਰਲ ਸਰਕਾਰ ਨੇ ਲੰਡਨ ਦੇ ਸਟੈਂਡ ਦੇ 에ਅਰਪੋਰਟ ਦੇ ਨੇੜੇ ਹਿਲਟਨ ਦੇ ਹੈਂਪਟਨ ਹੋਟਲ ਦੇ ਵਿੱਚ $40,000 ਦੀ ਰਕਮ ਖਰਚ ਕੇ ਕਮਰੇ ਬੁੱਕ ਕਰਵਾਏ ਸਨ। ਗਲੋਬਲ ਅਫੇਅਰਸ ਕੈਨੇਡਾ ਦੇ ਮੁਤਾਬਕ ਕੈਨੇਡਾ ਦੇ ਵਫਦ ਦੇ ਠਹਿਰਨ ਦੇ ਲਈ ਫੈਡਰਲ ਸਰਕਾਰ ਵੱਲੋਂ 3,13,000 ਬ੍ਰਿਟਿਸ਼ ਪਾਉਂਡ ਯਾਨੀ ਕਿ $3,97,842 ਕੈਨੇਡੀਅਨ ਡਾਲਰ ਖਰਚ ਕੀਤੇ ਗਏ ਨੇ। ਓਨਟਾਰੀਓ ਦੀ ਗੱਲ ਕਰਾਂਗੇ ਜਿੱਥੇ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਦੇ 22 ਸਾਲਾ ਸਟੀਵਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੇ ਹਥਿਆਰਾਂ ਦੀ ਨੋਕ ਤੇ ਡਕੈਤੀ ਕਰਨ ਦੇ ਦੋਸ਼ ਲੱਗੇ ਸਨ। ਬਰੈਂਪਟਨ ਅਤੇ ਮਿਸੀਸਾਗਾ ਦੀਆਂ ਫਾਰਮੇਸੀਆਂ ਅਤੇ ਕਰੰਸੀ ਐਕਸਚੇਂਜ ਦੇ ਵਿੱਚ ਲੰਘੇ ਦਿਨੀ ਲੁੱਟ ਦੀਆਂ ਵਾਰਦਾਤਾਂ ਤੇ ਘਟਨਾਵਾਂ ਵਾਪਰੀਆਂ ਸਨ। ਇਹਨਾਂ ਘਟਨਾਵਾਂ ਦੇ ਮਾਮਲੇ ਦੇ ਵਿੱਚ ਹੀ ਇਹ ਕਾਰਵਾਈ ਕੀਤੀ ਗਈ ਹੈ। ਉਧਰ ਦੂਜੇ ਪਾਸੇ ਦੱਖਣੀ ਓਨਟਾਰੀਓ ਦੇ ਵਿੱਚ ਪਾਬੰਦੀਸ਼ੁਦਾ ਡਰੱਗਸ ਤੇ ਹਥਿਆਰ ਦੀ ਸਮਗਲਿੰਗ ਕਰਨ ਵਾਲੇ 2 ਦਰਜਨ ਤੋਂ ਵੀ ਵੱਧ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ। ਇਹ ਜਾਣਕਾਰੀ ਵੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਦਿੱਤੀ ਗਈ ਹੈ। 13 ਮਹੀਨਿਆਂ ਦੀ ਜਾਂਚ ਤੋਂ ਬਾਅਦ ਇਹਨਾਂ ਲੋਕਾਂ ਨੂੰ ਚਾਰਜ ਕੀਤਾ ਗਿਆ। ਪ੍ਰੋਜੈਕਟ ਕਾਇਓਟੀ ਦੇ ਨਾਂ ਦੇ ਨਾਲ ਸ਼ੁਰੂ ਕੀਤੀ ਗਈ ਇਸ ਜਾਂਚ ਦੇ ਦੌਰਾਨ
ਹੈਲਜ਼ ਐਂਜਲ ਮੋਟਰਸਾਈਕਲ ਕਲੱਬ ਦੇ 3 ਮੈਂਬਰਾਂ ਅਤੇ ਰੈੱਡ ਡੈਵਿਲਸ ਮੋਟਰਸਾਈਕਲ ਕਲੱਬ ਦੇ 3 ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਇਸ ਸਮੇਂ 26 ਵਿਅਕਤੀਆਂ ਨੂੰ ਚਾਰਜਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਨਟਾਰੀਓ ਦੇ ਚੀਫ ਸੁਪਰਡੈਂਟ ਪਾਲ ਮਕੇ ਨੇ ਆਖਿਆ ਕਿ ਸਾਨੂੰ ਇਹ ਸੂਹ ਮਿਲੀ ਸੀ ਕਿ ਬੈਲੇਵਿਲ ਕੁਇੰਟ ਵੈਸਟ ਏਰੀਆ ਦੇ ਵਿੱਚ ਨਸ਼ਿਆਂ ਦੀ ਸਮਗਲਿੰਗ ਦਾ ਪੂਰਾ ਨੈਟਵਰਕ ਜਿਹੜਾ ਉਹ ਫੈਲਿਆ ਹੋਇਆ ਤੇ ਇਸ ਗਰੁੱਪ ਦੇ ਵੱਲੋਂ ਚਲਾਇਆ ਜਾ ਰਿਹਾ ਹੈ। ਉਹਨੇ ਇਹ ਵੀ ਦੱਸਿਆ ਕਿ ਗਰੁੱਪਸ ਗ੍ਰੇਟਰ ਟੋਰਾਂਟੋ ਏਰੀਆ ਦੇ ਸਟਰੀਟ ਗੈਂਗ ਅਤੇ ਮੋਟਰਸਾਈਕਲ ਕਲੱਬਾਂ ਦੇ ਮੈਂਬਰ ਸਨ। ਕੈਨੇਡਾ ਵੱਲੋਂ ਜਿਹੜੀ ਰੂਸ ਤੇ ਯੂਕਰੇਨ ਉੱਤੇ ਜਿਹੜੀ ਚੜ੍ਹਾਈ ਕੀਤੀ ਗਈ ਹੈ ਉਹਦੇ 1 ਸਾਲ ਪੂਰਾ ਹੋਣ ਤੇ ਕਿਹਾ ਗਿਆ ਹੈ ਕਿ ਹੁਣ ਕੈਨੇਡਾ ਸਰਕਾਰ ਜਿਹੜੀ ਹੈ ਉਹ ਇਹ ਐਲਾਨ ਕਰਦੀ ਹੈ ਕਿ ਯੂਕਰੇਨ ਦੀ ਸਿਕਿਉਰਿਟੀ ਅਤੇ ਸਥਿਰਤਾ ਨੂੰ ਮਜ਼ਬੂਤ ਕਰਨ ਦੇ ਲਈ ਉਹ $32 ਮਿਲੀਅਨ ਤੋਂ ਵੀ ਵੱਧ ਦੀ ਆਰਥਿਕ ਮਦਦ ਕਰੇਗੀ। ਇੱਕ ਬਿਆਨ ਦੇ ਵਿੱਚ ਵਿਦੇਸ਼ ਮੰਤਰੀ ਮਿਲਣੀ ਜੋਲੀ ਨੇ ਆਖਿਆ ਕਿ ਇਸ ਸੰਘਰਸ਼ ਦੇ ਦਰਮਿਆਨ ਪੂਰਾ ਸਾਲ ਕੈਨੇਡਾ ਅਤੇ ਕੌਮਾਂਤਰੀ ਕਮਿਊਨਿਟੀ ਵੱਲੋਂ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਗੁੱਸੇ ਨੂੰ ਸਹਿਰੇ ਯੂਕਰੇਨ ਦੀ ਵੱਧ ਚੜ੍ਹ ਕੇ ਮਦਦ ਕੀਤੀ ਗਈ ਹੈ। ਉਹਨਾਂ ਆਖਿਆ ਕਿ ਯੂਕਰੇਨ ਦੀ ਖੁਦਮੁਖਤਿਆਰੀ ਦੀ ਇਸ ਲੜਾਈ ਦੇ ਵਿੱਚ ਕੈਨੇਡਾ ਨੇ ਹਮੇਸ਼ਾ ਸਾਥ ਦਿੱਤਾ ਹੈ ਅਤੇ ਅੱਗੇ ਵੀ ਦਿੰਦਾ ਰਹੇਗਾ। ਉਹਨਾਂ ਕਿਹਾ ਕਿ ਅਸੀਂ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਰੂਸ ਨੂੰ ਉਸ ਦੀਆਂ ਵਧੀਕੀਆਂ ਅਤੇ ਜੁਰਮਾਂ ਦੇ ਲਈ ਜਵਾਬਦੇਹ ਨਾ ਕੀਤਾ ਜਾਵੇ। ਗਲੋਬਲ ਅਫੇਅਰਸ ਦੇ ਮੁਤਾਬਕ ਪਿਛਲੇ ਸਾਲ ਫਰਵਰੀ ਤੋਂ ਲੈ ਕੇ ਹੁਣ ਤੱਕ ਕੈਨੇਡਾ ਯੂਕਰੇਨ ਦੀ ਮਦਦ ਲਈ $5 ਬਿਲੀਅਨ ਦੀ ਮਦਦ ਦਾ ਐਲਾਨ ਕਰ ਚੁੱਕਿਆ ਹੈ। ਇਹਨਾਂ ਦੇ ਵਿੱਚੋਂ $2.6 ਬਿਲੀਅਨ ਦੀ ਫੰਡ ਵਿੱਤੀ ਸਹਾਇਤਾ ਦੇ ਲਈ, $1.2 ਬਿਲੀਅਨ ਦੀ ਫੌਜੀ ਸਹਾਇਤਾ ਦੇ ਲਈ ਫੰਡ ਦਿੱਤੇ ਜਾ ਚੁੱਕੇ ਨੇ। ਬਾਕੀ ਬਚਦੇ ਫੰਡ ਮਨੁੱਖਤਾਵਾਦੀ ਮਦਦ $320 ਮਿਲੀਅਨ ਤੇ ਵਿਕਾਸ ਸੰਬੰਧੀ ਸਹਿਯੋਗ $96 ਮਿਲੀਅਨ ਤੇ ਸਿਕਿਉਰਿਟੀ ਤੇ ਸਥਿਰਤਾ $73 ਮਿਲੀਅਨ ਲਈ ਦਿੱਤੇ ਗਏ ਨੇ। ਰੁਕ ਕਰਾਂਗੇ ਲੈਵਲ ਦੇ ਕਿਊਬਿਕ ਦੇ ਇੱਕ ਵਿਅਕਤੀ ਨੂੰ 2 ਛੋਟੇ ਬੱਚਿਆਂ ਦੀ ਹੱਤਿਆ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ਜਦੋਂ ਉਹ ਸਿਟੀ ਬੱਸ ਚਲਾ ਰਿਹਾ ਸੀ ਤਾਂ ਇਹ ਬੱਸ ਉਸ ਨੇ ਮੌਂਟਰੀਅਲ ਏਰੀਆ ਦੇ ਵਿੱਚ ਡੇ ਕੇਅਰ ਦੇ ਵਿੱਚ ਮਾਰ ਦਿੱਤੀ ਸੀ। ਉਹ 'ਤੇ ਇਹ ਦੋਸ਼ ਲੱਗੇ ਨੇ ਤੇ ਉਸ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹਦੇ ਮੁਵੱਕਲ ਦਾ ਵੀ ਅਪਰਾਧਿਕ ਜ਼ਿੰਮੇਵਾਰੀ ਦੇ ਲਈ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਪੇਰੀ NY ਜਿਹੜਾ ਪੇਰੀ ST ਐਮੰਡ ਨਾਂ ਦੇ ਇਸ ਬੰਦੇ ਨੂੰ ਜਿਹੜਾ ਕਿ ਲੈਵਲ ਦਾ ਹੀ ਰਹਿਣ ਵਾਲਾ ਹੈ, ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਜਿੱਥੇ ਉਸ ਦੇ ਵਕੀਲ ਨੇ ਕਿਹਾ ਸੀਗਾ ਕਿ ਇਹਦਾ ਮਨੋਵਿਗਿਆਨਕ ਮੁਲਾਂਕਣ ਜਿਹੜੀ ਪਿਛਲੇ ਹਫ਼ਤੇ ਦੇ ਵਿੱਚ ਉਹਨੇ ਬੇਨਤੀ ਕੀਤੀ ਸੀਗੀ ਕਿ ਇਹਦਾ ਹੋਣਾ ਚਾਹੀਦਾ, ਤਾਂ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਸ਼ੀ ਅਪਰਾਧਿਕ ਕੇਸ ਦੇ ਵਿੱਚ ਹਿੱਸਾ ਲੈਣ ਦੇ ਲਈ ਮਾਨਸਿਕ ਤੌਰ ਤੇ ਸਮਰੱਥ ਹੈ ਤੇ ਇਹਨੂੰ ਮਾਨਸਿਕ ਤੌਰ ਤੇ ਅਜਿਹੀ ਕੋਈ ਵੀ ਅੜਚਣ ਨਹੀਂ ਹੈ। ਕਿਊਬਿਕ ਅਦਾਲਤ ਦੇ ਜੱਜ ਮਾਰਕ ਐਂਡਰੇ ਡਿਗਿੰਸ ਨੇ ਉਸ ਰਿਪੋਰਟ ਨੂੰ ਸੀਲ ਕਰਨ ਦਾ ਹੁਕਮ ਦਿੱਤਾ ਹੈ। ਦੱਸਦੇ ਚੱਲੀਏ ਕਿ ਲਵਲ ਟ੍ਰਾਂਜ਼ਿਟ ਕਾਰਪੋਰੇਸ਼ਨ ਦੇ ਨਾਲ ਕੰਮ ਕਰਦੇ ਇਸ 51 ਸਾਲਾ ਡਰਾਈਵਰ ਨੂੰ 8 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਇੱਕ ਬੱਸ ਨੂੰ ਚਲਾ ਰਿਹਾ ਸੀ ਤੇ ਉਹ ਬੱਸ ਸਟੀਰੋਜ਼ ਨੇੜਿਓਂ ਇੱਕ ਡੇ ਕੇਅਰ ਦੇ ਸਾਹਮਣੇ ਟਕਰਾ ਗਈ ਸੀ, ਜਿਸ ਦੇ ਵਿੱਚ 2-4 ਸਾਲ ਦੇ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ 6 ਹੋਰ ਬੱਚੇ ਜ਼ਖਮੀ ਹੋ ਗਏ ਸਨ। ਤੇ ਗੱਲ ਕਰੀਏ ਐਬਟਸਫੋਰਡ ਦੀ 2022 ਦੀਆਂ ਆਮ ਸਥਾਨਕ ਚੋਣਾਂ ਦੇ ਵਿੱਚ ਐਬਟਸਫੋਰਡ ਦੇ 2 ਉਮੀਦਵਾਰਾਂ ਨੂੰ ਅਗਲੀਆਂ ਚੋਣਾਂ ਦੇ ਵਿੱਚ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮਨਜੀਤ ਸੋਹੀ ਮੇਅਰ ਦੇ ਲਈ ਦੌੜ ਰਹੇ ਸਨ। ਮੇਅਰ ਦੇ ਲਈ ਉਹਨਾਂ ਨੇ ਚੋਣ ਲੜਨੀ ਸੀ ਤੇ ਟਿਮ ਫੈਲਗਰ ਕੌਂਸਲ ਦੇ ਕਈ ਉਮੀਦਵਾਰਾਂ ਦੇ ਵਿੱਚੋਂ ਇੱਕ ਸਨ। ਦੋਵੇਂ ਸੂਬੇ ਭਰ ਦੇ 50 ਉਮੀਦਵਾਰਾਂ ਦੀ ਉਸ ਲਿਸਟ ਦੇ ਵਿੱਚ ਸ਼ਾਮਲ ਸਨ ਜੋ ਇਲੈਕਸ਼ਨਜ਼ BC ਕੋਲ ਆਪਣੇ ਵਿੱਤੀ ਕਾਗਜ਼ੀ ਕਾਰਵਾਈ ਦਾਇਰ ਕਰਨ ਦੇ ਲਈ ਅੰਤਿਮ ਮਿਤੀ ਤੋਂ ਖੁੰਝ ਗਏ। ਇਹ ਜਾਣਕਾਰੀ ਇਸ ਹਫ਼ਤੇ ਸੰਸਥਾ ਦੇ ਵੱਲੋਂ ਦਿੱਤੀ ਗਈ ਹੈ। ਉਹਨਾਂ ਨੂੰ 2026 ਦੀਆਂ ਆਮ ਸਥਾਨਕ ਚੋਣਾਂ ਤੋਂ ਬਾਅਦ ਕੋਈ ਵੀ ਅਹੁਦਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੋਹੀ ਇਸ ਵੇਲੇ ਜਿਹੜੇ ਨੇ ਉਹ ਸਪੋਰਟ ਐਬਟਸਫੋਰਡ ਦੇ ਲਈ ਖਜ਼ਾਨਚੀ ਨੇ ਤੇ ਇਸ ਤੋਂ ਪਹਿਲਾਂ 2021 ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਐਬਟਸਫੋਰਡ ਕੌਂਸਲ ਦੇ ਲਈ ਉਹ ਚੋਣਾਂ ਦੇ ਵਿੱਚ ਉਸਨੇ ਪਾਰਟਿਸਿਪੇਟ ਕੀਤਾ ਸੀਗਾ। ਗੱਲ ਕਰਦੇ ਹਾਂ ਅਗਲੀ ਖਬਰ ਦੇ ਵੱਲ। ਅਗਲੀ ਖਬਰ ਜਿਹੜੀ ਆ ਉਹ ਇਸ ਵੇਲੇ ਕੈਨੇਡਾ ਜਿਹੜੀ ਟੋਰਾਂਟੋ ਰੀਜਨਲ ਰੀਅਲ estate ਬੋਰਡ ਦੇ ਨਾਲ ਜੁੜੀ ਹੋਈ ਆ। ਇਸ ਬੋਰਡ ਨੇ ਇਹ ਦਾਅਵਾ ਕੀਤਾ, ਇਹ ਖਬਰ ਘਰਾਂ ਦੀ ਕੀਮਤਾਂ ਦੇ ਨਾਲ ਜਿਹੜੀ ਆ ਉਹ ਜੁੜੀ ਹੋਈ ਹੈ। 2023 ਦੇ ਵਿੱਚ ਬਰੈਂਪਟਨ ਦੇ ਵਿੱਚ 1 ਜਨਵਰੀ 2023 ਦੇ ਵਿੱਚ ਇੱਕ ਘਰ ਦੀ ਔਸਤ ਕੀਮਤ $1 ਮਿਲੀਅਨ ਸੀ। ਇਹ ਦਸੰਬਰ 2022 ਤੋਂ 2% ਜਾਂ $20,000 ਵੱਧ ਹੈ, ਪਰ ਜਨਵਰੀ 2022 ਦੇ ਮੁਕਾਬਲੇ 26% ਘੱਟ ਹੈ, ਯਾਨੀ ਕਿ ਤਕਰੀਬਨ $36,000 ਜਿਹੜੀ ਆ ਤਕਰੀਬਨ ਇਹ ਕਹਿ ਸਕਦੇ ਹਾਂ ਕਿ 20,000 ਤੋਂ ਤਾਂ ਜ਼ਿਆਦਾ ਵੱਧ ਆ। ਜੇਕਰ ਗੱਲ ਕਰੀਏ ਤਾਂ 26% ਦੀ ਗੱਲ ਕਰੀਏ ਤਾਂ 3 ਲੱਖ ਵਾਂਗੂ 3 ਲੱਖ ਤੋਂ ਜ਼ਿਆਦਾ ਘੱਟ ਬਣਦੀ ਹੈ ਇਹ। ਮਾਰਕੀਟ ਦੇ ਵਿੱਚ ਇਸ ਵੇਲੇ ਵੱਖਰੇ ਘਰਾਂ ਦੀ ਔਸਤ ਜਿਹੜੀ ਕੀਮਤ ਆ ਉਹ 1.9 ਮਿਲੀਅਨ ਹੈ। 4.4 ਜਾਂ
ਦਰ ਦੇ ਨਾਲ ਵੱਧਦਾ ਹੈ, ਯਾਨੀ ਕਿ ਤਕਰੀਬਨ $50,000 ਦਾ ਇਜ਼ਾਫਾ ਹੈ, ਪਰ ਪਿਛਲੇ ਸਾਲ ਦੇ ਮੁਕਾਬਲੇ $4,54,000 ਘੱਟ ਹੈ। ਜੇਕਰ ਅਟੈਚਡ ਘਰਾਂ ਦੀ ਔਸਤ ਕੀਮਤ ਲਾਈਏ ਤਾਂ 8,64,000 ਸੀ, ਜਿਹੜੀ ਕਿ ਇਸ ਵੇਲੇ $7,000 ਵੱਧ ਹੈ, ਪਰ ਸਾਲ ਦਰ ਸਾਲ ਜੇਕਰ ਲਾਈਏ ਤਾਂ ਪਿਛਲੇ ਸਾਲ ਦੇ ਨਾਲੋਂ ਤਕਰੀਬਨ $2.5 ਲੱਖ ਘੱਟ ਹੈ। ਮਾਰਕੀਟ ਦੇ ਵਿੱਚ ਇਸ ਵੇਲੇ ਤੱਕ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਘਰ ਲਿਸਟਡ ਤਾਂ ਹੈਗੇ ਨੇ, ਜਿਹੜੇ ਲਿਸਟ ਨੇ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਪਿਛਲੇ ਸਾਲ ਦੇ ਨਾਲੋਂ ਵੱਧ ਹੈ, ਤੇ ਪਰ ਜਿਹੜੀ ਸੂਚੀ ਹੈ, ਜਿਹੜੇ ਮੁਕਾਬਲੇ ਵਿਕਰੀ ਹੈ, ਉਹ ਵਿਕਰੀ ਤਕਰੀਬਨ 20% ਤੋਂ ਵੀ ਜ਼ਿਆਦਾ ਜਿਹੜੀ ਆ ਉਹ ਪ੍ਰਭਾਵਿਤ ਹੋਈ ਹੈ। ਤੇ ਇਸੇ ਤਰ੍ਹਾਂ ਟੋਰਾਂਟੋ ਦੇ ਵਿੱਚ ਜਿਹੜੀ ਰੀਜਨਲ ਰੀਅਲ estate ਦੇ ਜਿਹੜੇ ਬੋਰਡ ਦੇ ਅੰਕੜੇ ਨੇ, ਉਹਨਾਂ ਨੇ ਇਹਨਾਂ ਅੰਕੜਿਆਂ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਇਹ ਕਾਫੀ ਘੱਟ ਪਿਛਲੇ ਸਾਲ ਦੇ ਮੁਕਾਬਲੇ, ਜੇਕਰ ਜਨਵਰੀ 2022 ਦੀ ਗੱਲ ਕਰੀਏ ਤਾਂ ਕਾਫੀ ਘੱਟ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।